ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ। ਵਿਊਅਰਸ, 1 ਜੂਨ 2015 ਨੂੰ ਜਵਾਰ ਸਿੰਘ ਵਾਲਾ ਫਰੀਦਕੋਟ ਚੋਂ ਗੁਰੂ ਸਾਹਿਬ ਜੀ ਦਾ ਸਰੂਪ ਚੋਰੀ ਹੋਇਆ ਸੀ ਅਤੇ ਸ਼ਰਾਰਤੀ ਅਨਸਰਾਂ ਨੇ ਪਿੰਡ ਦੀਆਂ ਕੰਧਾਂ ਤੇ ਪੋਸਟਰ ਲਿਖ ਕੇ ਲਾਏ ਸੀ, ਜਿਸ ਵਿੱਚ ਅਪਸ਼ਬਦ ਲਿਖ ਕੇ ਕਿਹਾ ਗਿਆ ਸੀ, ਸਿੱਖੋ ਜੇ ਤੁਹਾਡੇ 'ਚ ਹਿੰਮਤ ਹੈ ਤਾਂ ਆਪਣੇ ਗੁਰੂ ਨੂੰ ਭਾਲ ਕੇ ਦਿਖਾਓ, ਅਸੀਂ ਤੁਹਾਡਾ ਗੁਰੂ ਇਸੇ ਪਿੰਡ 'ਚ ਲੁਕੋਤਾ ਹੈ। ਇਸ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ 5 ਲੱਖ ਦਾ ਇਨਾਮ ਰੱਖ ਦਿੱਤਾ, ਜੋ ਵੀ ਇਸ ਸੰਬੰਧ ਵਿੱਚ ਜਾਣਕਾਰੀ ਦੇਵੇਗਾ। ਵਿਊਅਰਸ, ਇੰਨੇ ਦਿਨ ਬੀਤਣ ਤੋਂ ਬਾਅਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਕੱਲ ਸਵੇਰੇ ਸੰਗਤਾਂ ਦੇ ਹਿਰਦੇ ਵਲੂੰਦਰ ਵਾਲੀ ਘਟਨਾ ਹੋ ਗਈ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਗ ਪਾੜ ਕੇ ਪਿੰਡ ਦੀਆਂ ਗਲੀਆਂ ਦੇ ਵਿੱਚ ਖਿਲਰੇ ਗਏ, ਜਿਸ ਨਾਲ ਨਾ ਸਿਰਫ ਸਿੱਖਾਂ ਦੀਆਂ ਹੀ ਨਹੀਂ ਬਲਕਿ ਹਰ ਉਸ ਇਨਸਾਨ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਆਪਣਾ ਸੀਸ ਝੁਕਾਉਂਦਾ ਹੈ। ਇਸ ਤੋਂ ਬਾਅਦ ਪੈਦਾ ਹੋਏ ਤਣਾਅ ਦਾ ਅਸਰ ਪੂਰੇ ਪੰਜਾਬ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਕੋਟਕਪੂਰੇ 'ਚ ਸਿੱਖ ਜਥੇਬੰਦੀਆਂ ਦਾ ਧਰਨਾ ਜਾਰੀ ਹੈ। ਮੰਗ ਹੈ ਜਦ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਗ੍ਰਿਫਤਾਰ ਨਹੀਂ ਕਰ ਦਿੱਤੇ ਜਾਂਦੇ ਤਦ ਤੱਕ ਧਰਨਾ ਜਾਰੀ ਰਹੇਗਾ। ਸੋ ਨਵੀਆਂ ਖਬਰਾਂ ਵਿੱਚ ਇਹ ਵੀ ਸੁਣਨ ਵਿੱਚ ਆਇਆ ਹੈ ਕਿ ਸਮਾਣਾ ਵਿੱਚ ਵੀ ਇਸ ਸੰਬੰਧੀ ਧਰਨੇ ਦਿੱਤੇ ਗਏ ਹਨ। ਵਿਊਅਰਸ, ਅੱਜ ਅਸੀਂ ਇਸ ਵਿਸ਼ੇ ਸੰਬੰਧੀ ਵਿਸ਼ੇਸ਼ ਗੱਲਬਾਤ ਕਰਨ ਜਾ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਨਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਜਿਹੜੀ ਇਹ ਘਟਨਾ ਕੱਲ ਵਾਪਰੀ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਸਰੂਪ ਇਸ ਤਰ੍ਹਾਂ ਫਾੜੇ ਗਏ ਨੇ, ਇਸ ਸੰਬੰਧੀ ਸਭ ਤੋਂ ਪਹਿਲਾਂ ਤੇ ਸਾਡੇ ਦਰਸ਼ਕਾਂ ਨੂੰ ਅੱਜ ਕੀ ਕਹਿਣਾ ਚਾਹੋਗੇ? ਇਹ ਬੜੇ ਦੁੱਖ ਦੀ ਗੱਲ ਹੈ, ਪਰ ਇਹ ਦੁੱਖ ਮਨਾਉਂਦਿਆਂ ਨੂੰ ਸਾਨੂੰ ਪਤਾ ਨਹੀਂ ਸਦੀਆਂ ਬੀਤ ਗਈਆਂ ਜੀ। ਜੋ ਇਹ ਵਾਪਰਿਆ ਹੈ ਇਹ ਉਹਨਾਂ ਸੋਚ ਵਾਲੇ ਲੋਕਾਂ ਦੀ ਕੰਟੀਨਿਊਟੀ ਹੈ ਜੀ, ਜਿਹੜੇ ਸਿੱਖ ਧਰਮ ਨੂੰ ਖਤਮ ਕਰਨਾ ਚਾਹੁੰਦੇ ਨੇ। ਹਾਂਜੀ। ਚਾਰੇ ਹੀ ਚਾਣਕਿਆ ਦੇ ਜਿਹੜੇ ਅਸੂਲ ਨੇ, ਸ਼ਾਮ ਦਾਮ ਭੇਦ ਦੰਡ ਜੀ, ਇਹ ਪਹਿਲਾਂ ਤਾਂ ਇੱਕ ਇੱਕ ਕਰਕੇ ਵਰਤਦੇ ਹੁੰਦੇ ਸੀ, ਪਰ ਹੁਣ ਸਾਡੇ ਨਾਲ ਚਾਰੇ ਹੀ ਜਿਹੜੇ ਇਹਨਾਂ ਦੇ ਆਪਣੇ ਰਾਜਨੀਤੀ ਦੇ ਅਸੂਲ ਨੇ, ਹਾਂਜੀ, ਇੱਕੋ ਟਾਈਮ ਵਰਤਣਾ ਚਾਹੁੰਦੇ ਨੇ। ਹਾਂਜੀ। ਜਿਹੜੀ ਇਹ ਘਟਨਾ ਵਾਪਰੀ ਹੈ, ਬੇਸ਼ੱਕ ਇਹਦੇ ਨਾਲ ਸਾਰੇ ਸੰਸਾਰ ਦਾ ਸਿੱਖ ਨਾ ਕੇਵਲ ਦੁਖੀ ਹੈ, ਹਾਂਜੀ, ਬਲਕਿ ਤਿਲ ਮਿਲਾਇਆ ਹੋਇਆ ਵੀ ਉਹ ਕਰੇ ਤਾਂ ਕੀ ਕਰੇ, ਮਜਬੂਰ ਜਾਂ ਮਹਿਸੂਸ ਕਰਦਾ ਆਪਣੇ ਆਪ ਨੂੰ। ਜੀ। ਇਹ ਘਟਨਾ ਉਸ ਲੜੀ 'ਚ ਹੈਗੀ ਹੈ ਜਿਹੜਾ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਪਹਿਲਾਂ ਚੁੱਕਿਆ ਗਿਆ, ਜੀ, ਫਿਰ ਕੰਧਾਂ ਤੇ ਪੋਸਟਰ ਲਾਏ ਗਏ, ਫਿਰ ਇਹ ਵੀ ਕਿਹਾ ਗਿਆ ਕਿ ਇਹਦੇ ਪਤਲੇ ਇਹਦੀ ਬੇਅਦਬੀ ਵੀ ਕੀਤੀ ਜਾਵੇਗੀ। ਜੀ। ਦੂਸਰੇ ਪਾਸੇ ਸਰਕਾਰ ਅਨੇਕਾਂ ਦਾਅਵੇ ਕਰਦੀ ਹੈ, ਹਾਂਜੀ, ਪਰ ਇਹ ਗੱਲ ਮੈਨੂੰ ਕਹਿਣ ਜਿੱਥੇ ਕੋਈ ਝਿਜਕ ਨਹੀਂ, ਐਵੇਂ ਭੁਲੇਖੇ 'ਚ ਸਿੱਖ ਨਾ ਰਹਿਣ। ਸਰਕਾਰ ਜਾਣ ਬੁੱਝ ਕੇ ਉਹਨਾਂ ਲੋਕਾਂ ਨੂੰ ਨਹੀਂ ਲੱਭਦੀ ਹਾਂਜੀ, ਜਿਨ੍ਹਾਂ ਲੋਕਾਂ ਨੇ ਇਹ ਕੁਕਰਮ ਕੀਤੇ ਨੇ। ਹਾਂਜੀ। ਅਜਿਹਾ ਕਦੇ ਵੀ ਨਹੀਂ ਹੁੰਦਾ ਕਿ ਮਹੀਨਿਆਂ ਦੇ ਮਹੀਨੇ ਬੀਤ ਜਾਣ, ਤੁਹਾਡੇ ਕੋਲ ਲਿਖਤ ਹੈ, ਲੋਕਲ ਬੰਦੇ ਨੇ, ਤੁਸੀਂ ਉਹਨਾਂ ਤੱਕ ਪਹੁੰਚ ਨਾ ਸਕੋ। ਜੀ। ਇਹ ਜੇ ਕੋਈ ਕਹਿੰਦਾ, ਸਰਕਾਰ ਕਹਿੰਦੀ ਹੈ ਜਾਂ ਕੋਈ ਧਿਰ ਕਹਿੰਦੀ ਹੈ, ਤਾਂ ਇਹ ਕੇਵਲ ਤੇ ਕੇਵਲ ਉਸ ਛਲਾਵੇ ਦਾ ਹੀ ਅਗਲਾ ਰੂਪ ਹੋਊਗਾ ਜੀ, ਜੋ ਸਿੱਖਾਂ ਨੂੰ ਤਕਰੀਬਨ ਕਿੰਨੀ ਅਨੇਕਾਂ ਵਾਰ ਦਿੱਤੇ ਜਾ ਚੁੱਕੇ ਨੇ। ਹਾਂਜੀ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਜੀ ਕਿ ਸਿਖਰ ਦੀ ਗੱਲ ਹੋ ਚੁੱਕੀ ਹੈ। ਬਿਲਕੁਲ। ਵੈਸੇ ਮੈਂ ਇੱਥੇ ਇਹ ਗੱਲ ਦੁਹਰਾਉਣਾ ਚਾਹੁੰਦਾ ਜੀ ਕਿ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਸਿੱਖਾਂ ਨੂੰ ਕੋਈ ਸ਼ੰਕਾ ਨਹੀਂ ਸੀ ਰਹਿਣੀ ਚਾਹੀਦੀ ਹਾਂਜੀ ਕਿ ਇਸ ਦੇਸ਼ ਵਿੱਚ ਉਹਨਾਂ ਦੇ ਧਰਮ ਦਾ ਕੀ ਸਥਾਨ ਹੈ। ਹਾਂਜੀ। ਸੋ ਪਰ ਸਿੱਖਾਂ ਨੇ ਆ 30 ਸਾਲ ਪਹਿਲਾਂ ਮੁਕਾਬਲਾ ਕੀਤਾ, ਜੀ, ਫਿਰ ਉਹਨਾਂ ਨੇ ਗਦਾਰਾਂ ਦੇ ਰਾਹੀਂ ਜਿਹੜਾ ਠੰਡਾ ਕੀਤਾ ਸਾਨੂੰ ਸਿੱਖਾਂ ਨੂੰ, ਹਾਂਜੀ, ਉਹਨਾਂ ਇਹ ਸਿੱਟੇ ਨੇ ਕਿ ਜਿਹੜੇ ਲੋਕ ਚਾਹੁੰਦੇ ਸੀ ਕਿ ਇਹ ਕੌਮ ਖਤਮ ਹੋ ਜਾਵੇ, ਉਹ ਨਹੀਂ ਚੁੱਪ ਕਰਕੇ ਬੈਠੇ। ਕੇਵਲ ਸਿੱਖਾਂ ਦਾ ਵੱਡਾ ਹਿੱਸਾ ਚੁੱਪ ਕਰਕੇ ਬੈਠ ਗਿਆ ਕਿ ਸ਼ਾਇਦ ਹੋਰ ਕੁਝ ਵੀ ਨਹੀਂ ਹੋਊਗਾ। ਜੀ। ਸਰਕਾਰ ਕਹਿ ਰਹੀ ਹੈ ਕਿ ਪਿਛਲੀ ਗੱਲ ਭੁੱਲ ਜਾਓ। ਹਾਂਜੀ। ਬਿਲਕੁਲ ਸਪਸ਼ਟ ਗੱਲਾਂ ਸਾਰੀਆਂ ਹੋ ਚੁੱਕੀਆਂ ਨੇ। ਹਾਂਜੀ। ਪ੍ਰਕਾਸ਼ ਸਿੰਘ ਬਾਦਲ ਤੇ ਉਹਦੀ ਸਾਰੀ ਜੁੰਡਲੀ ਨਿੱਤਰ ਕੇ ਸਾਹਮਣੇ ਆ ਗਈ ਹੈ ਕਿ ਸਿੱਖਾਂ ਨੂੰ ਦੀ ਹੋਂਦ ਨੂੰ ਖਤਮ ਕਰਨ ਵਾਸਤੇ ਸਭ ਤੋਂ ਵੱਡੀ ਜਿਹੜੀ ਕਾਰਗੁਜ਼ਾਰੀ ਹੈ ਜਾਂ ਕਾਰਜਸ਼ੈਲੀ ਹੈ, ਉਹਦੀ ਜ਼ਿੰਮੇਵਾਰੀ ਪ੍ਰਕਾਸ਼ ਸਿੰਘ ਬਾਦਲ ਨੇ ਸਿੱਧੇ ਰੂਪ 'ਚ ਆਪਣੇ ਉੱਤੇ ਓਟ ਕੇ ਨਿਭਾ ਰਿਹਾ ਹੈ। ਜੀ। ਜਿੰਨੇ ਲੈਟਰ ਸਾਹਮਣੇ ਆਏ ਨੇ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਤੇ
ਸੰਤਾਂ ਨੂੰ, ਪੰਜ ਜਰਨੈਲ ਸਿੰਘ ਨੂੰ ਸ਼ਹੀਦ ਕਰਾਉਣ ਬਾਰੇ ਸਾਰੀਆਂ ਗੱਲਾਂ ਲੋਕਾਂ ਦੇ ਸਾਹਮਣੇ ਆ ਚੁੱਕੀਆਂ ਨੇ। ਬਿਲਕੁਲ। ਇੱਕ ਗੱਲੋਂ ਪ੍ਰਕਾਸ਼ ਸਿੰਘ ਬਾਦਲ ਬਰੀ ਹੈ, ਹਾਂਜੀ, ਤੇ ਉਹਨੇ ਸਿੱਖਾਂ ਨੂੰ ਮਾਰਨ ਦਾ ਕੋਈ ਲੁਕੋ ਨਹੀਂ ਰੱਖਿਆ ਜੀ। ਇਹ ਹੁਣ ਸਿੱਖ ਫੈਸਲਾ ਕਰਨ, ਪਰ ਸਿੱਖ ਫੈਸਲਾ ਕਰ ਨਹੀਂ ਸਕੇ ਪਿਛਲੇ ਸਮੇਂ ਦੇ ਵਿੱਚ। ਜਿਹੜਾ ਉਹਨੂੰ ਉਹ ਹਥਿਆਰ ਦਿੰਦੇ ਨੇ ਹਰ ਵਾਰੀ ਜਿਹਦੇ ਨਾਲ ਉਹ ਸਿੱਖਾਂ ਦਾ ਕਤਲ ਕਰਦਾ ਹੈ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਚਾਹੇ ਪੰਜਾਬ ਸਰਕਾਰ ਹੋਵੇ। ਹਾਂਜੀ। ਜਿਹੜੇ ਹੁਣ ਅਸੀਂ ਕਹੀ ਜਾਈਏ ਕਿ ਇਹ ਨਾਗਪੁਰੀ ਤਖਤ ਹੈ, ਇਹ ਆਰਐਸਐਸ ਹੈ, ਇਹ ਤਾਂ ਅਬਦਾਲੀ ਹੈ, ਜਾਂ ਇਹ ਔਰੰਗਜ਼ੇਬ ਹੈ, ਜਾਂ ਇਹ ਬ੍ਰਿਟਿਸ਼ਰਜ਼ ਨੇ, ਇਹ ਤਾਂ ਗੱਲ ਹਕੂਮਤ ਨੇ ਕਰਨੀ ਹੁੰਦੀ ਹੈ। ਗੱਲ ਹੈ ਕਿ ਜਿਹੜਾ ਉਹਨਾਂ ਦੇ ਪਹਾੜੇ 'ਚ ਦਸਤਾ ਤੁਹਾਡਾ ਬੰਦਾ ਬਣਿਆ ਹੋਇਆ ਹੈ, ਤੁਸੀਂ ਉਹਨੂੰ ਨਹੀਂ ਕਾਬੂ ਕਰ ਸਕਦੇ ਤੇ ਦੂਜਿਆਂ ਨੂੰ ਕਿਵੇਂ ਕਾਬੂ ਕਰੋਗੇ? ਇਹ ਸਾਰੀਆਂ ਗੱਲਾਂ ਦਾ ਫੈਸਲਾ ਹੋਣਾ ਹੈ। ਤੇ ਜਿਹੜਾ ਇਹ ਘੋਰ ਬੇਅਦਬੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਹੈ, ਹਾਂਜੀ, ਬੜਾ ਦੁੱਖ ਹੈ, ਪਰ ਇਹ ਵੀ ਪਹਿਲੀ ਵਾਰ ਨਹੀਂ ਹੋਈ ਹੈ। ਇਸ ਲਈ ਸਿੱਖ ਸੰਗਤਾਂ ਨੂੰ ਜਦ ਤੱਕ ਨਿਰਣਾਇਕ ਕੋਈ ਗੱਲ ਕਰਕੇ ਉਹਦੇ ਉੱਤੇ ਫੈਸਲੇ ਤੱਕ ਨਹੀਂ ਇਹ ਆਪਣਾ ਸੰਘਰਸ਼ ਜਾਰੀ ਰੱਖਦੇ, ਉਨੀ ਦੇਰ ਤੱਕ ਜਿਹੜਾ ਹੈ ਇਹ ਜਿਹੜੀਆਂ ਘਟਨਾਵਾਂ ਨੇ, ਮੇਰਾ ਤੇ ਮੇਰੀ ਪਾਰਟੀ ਦਾ ਸੋਚਣਾ ਹੈ, ਇਹ ਵਾਪਰਦੀਆਂ ਰਹਿਣਗੀਆਂ। ਜੀ ਬਿਲਕੁਲ। ਪਰਵੀਰ, ਜਿਹੜੀ ਇਹ ਘਟਨਾ ਹੋਈ, ਤੁਸੀਂ ਸਹੀ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੋਈ, ਇਸ ਤਰ੍ਹਾਂ ਪਹਿਲਾਂ ਵੀ ਬਹੁਤ ਵਾਰੀ ਗੁਰੂ ਸਾਹਿਬ ਜੀ ਦੀ ਬੇਅਦਬੀ ਇਸ ਤਰ੍ਹਾਂ ਹੋਈ ਹੈ, ਪਰ ਇਸ ਟਾਈਮ ਤੇ ਇਹਨਾਂ ਨੇ ਹੱਦ ਹੀ ਕਰ ਦਿੱਤੀ। ਇਸ ਟਾਈਮ ਇਹਨਾਂ ਨੇ ਖੁੱਲਾ ਚੈਲੰਜ ਦਿੱਤਾ ਸਿੱਖਾਂ ਨੂੰ ਕਿ ਅਸੀਂ ਆਹ ਕਰਾਂਗੇ, ਪਰ ਜਿਸ ਤਰ੍ਹਾਂ ਉਹਨੇ ਚਿੱਠੀਆਂ ਵੀ ਲਿਖੀਆਂ, ਜਿਹੜੀਆਂ ਇਸ ਚਿੱਠੀਆਂ ਨਹੀਂ ਦਿਖਾ ਸਕਦੇ, ਇੰਨੀਆਂ ਉਹਨਾਂ ਨੇ ਗਲਤ ਗੱਲਾਂ ਲਿਖੀਆਂ ਨੇ। ਅਸੀਂ ਚਾਹਾਂਗੇ ਕਿ ਸਾਨੂੰ ਤਾਂ ਦਰਸ਼ਕਾਂ ਨੂੰ ਦੱਸੋ ਜਿਨ੍ਹਾਂ ਨੇ ਚਿੱਠੀਆਂ ਨਹੀਂ ਪੜ੍ਹੀਆਂ ਕਿ ਇਸ ਪਿੱਛੇ ਕਿਸ ਦੀ ਚਾਲ ਹੈ, ਕੌਣ ਸੀਗਾ ਇਸ ਪਿੱਛੇ ਜਿਹਨਾਂ ਨੇ ਇਹ ਬੇਅਦਬੀ ਕੀਤੀ ਹੈ, ਕਿਉਂਕਿ ਉਹਨਾਂ ਚਿੱਠੀਆਂ ਦੇ ਵਿੱਚ ਸਾਫ਼ ਸਪਸ਼ਟ ਕੀਤਾ ਹੋਇਆ ਕਿ ਕਿਉਂ ਕੀਤੀ ਹੈ, ਕਿਸ ਕਾਰਨ ਕਰਕੇ ਕੀਤੀ ਹੈ। ਮੈਂ ਇੱਕੋ ਹੀ ਗੱਲ 'ਚ ਤੁਹਾਨੂੰ ਬੇਨਤੀ ਕਰਨਾ ਤੁਹਾਡੇ ਰਾਹੀਂ ਸਾਰੇ ਸੁਣਨ ਵਾਲਿਆਂ ਨੂੰ ਜੀ, ਕਿ ਸਾਨੂੰ ਲੱਗਦਾ ਹੈ ਕਿ ਕੋਈ ਅਲੱਗ-ਅਲੱਗ ਲੋਕ ਨੇ ਜਿਹੜੇ ਇਹ ਸਿੱਖਾਂ ਨਾਲ ਸ਼ਰਾਰਤੀ ਰੂਪ ਵਿੱਚ ਤੇ ਫਿਰ ਕਾਤਲ ਰੂਪ ਵਿੱਚ, ਫਿਰ ਗਦਾਰ ਰੂਪ ਦੇ ਵਿੱਚ ਪੇਸ਼ ਹੁੰਦੇ ਨੇ। ਹਾਂਜੀ, ਇਸ ਤਰ੍ਹਾਂ ਨਹੀਂ ਹੈ ਜੋ ਅਸੀਂ ਸੋਚਦੇ ਹਾਂ। ਇਹ ਪਰਦੇ ਦੇ ਪਿੱਛੇ ਸਾਰੇ ਇਕੱਠੇ ਨੇ। ਕਦੇ ਤਾਂ ਇਹ ਸੌਦਾ ਸਾਧ ਦੇ ਰੂਪ ਵਿੱਚ ਸਾਹਮਣੇ ਆ ਜਾਂਦੇ ਨੇ, ਕਦੇ ਇਹ ਬਾਦਲ ਦੇ ਰੂਪ ਵਿੱਚ ਸਾਹਮਣੇ ਆ ਜਾਂਦੇ ਨੇ, ਕਦੇ ਇਹ ਸ਼ਿਵ ਸੈਨਾ ਦੇ ਰੂਪ ਵਿੱਚ ਸਾਹਮਣੇ ਆ ਜਾਂਦੇ ਨੇ, ਕਦੇ ਇਹ ਆਰਐਸਐਸ ਦੇ ਰੂਪ ਵਿੱਚ, ਬੀਜੇਪੀ ਦੇ ਰੂਪ ਵਿੱਚ, ਕਦੇ ਇਹ ਕਾਂਗਰਸ ਦੇ ਰੂਪ ਵਿੱਚ ਸਾਹਮਣੇ ਆ ਜਾਂਦੇ ਨੇ। ਇਸ ਲਈ ਇਹ ਗੱਲ ਬਿਲਕੁਲ ਸਪਸ਼ਟ ਸਿੱਖਾਂ ਨੂੰ ਹੋ ਜਾਣੀ ਚਾਹੀਦੀ ਹੈ, ਚਾਹੇ ਕਿਸੇ ਨੇ ਚਿੱਠੀਆਂ ਲਿਖੀਆਂ ਨੇ, ਚਾਹੇ ਕਿਸੇ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੈ, ਚਾਹੇ ਦਿੱਲੀ ਦੇ ਵਿੱਚ ਸਾਡੀਆਂ ਧੀਆਂ ਭੈਣਾਂ ਦੀ ਪੱਤ ਲੁੱਟੀ ਹੈ, ਚਾਹੇ ਮਤਲਬ ਕਿ ਸ਼ਿਵ ਸੈਨਾ ਰਾਹੀਂ ਸੰਤ ਭਿੰਡਰਾਂਵਾਲਾ ਦੇ ਪੁਤਲੇ ਫੂਕੇ ਜਾਂਦੇ ਨੇ, ਚਾਹੇ ਇਹ ਸੌਦਾ ਸਾਧ ਜਿਹੜਾ ਹੈ ਗੁਰੂ ਸਾਹਿਬ ਦਾ ਸਵਾਗਤ ਚਾਹੁੰਦਾ ਹੈ ਤੇ ਉਹ ਤੋਂ ਬਾਅਦ ਬਾਂਹ ਮਰੋੜ ਕੇ ਮਾਫੀ ਮੰਗਾ ਲੈਂਦਾ ਹੈ। ਇਹ ਸਾਰੇ ਪਿਛਲੇ ਪਾਸੇ ਇਕੱਠੇ ਬੈਠੇ ਨੇ। ਇਹ ਸਿਰਫ ਇਹ ਹੈ ਕਿ ਏਜੰਸੀਆਂ ਇਹਨਾਂ ਨੂੰ ਕਹਿੰਦੀਆਂ ਵੀ ਹੁਣ ਕਿਹੜਾ ਬੰਦਾ ਅੱਗੇ ਹੋਊਗਾ, ਉਹ ਅੱਗੇ ਹੋ ਜਾਂਦਾ ਹੈ। ਤੋ ਇਹਦੇ ਵਿੱਚ ਮੈਂ ਨਹੀਂ ਸਮਝਦਾ ਕਿ ਕਿਸੇ ਇੱਕ ਬੰਦੇ ਦੇ ਨੂੰ ਆਪਾਂ ਕਹਿ ਦਈਏ, ਨਹੀਂ, ਇਹ ਸਾਰੇ ਇਕੱਠੇ ਨਿਜ਼ਾਮ ਦੀ ਹਰਕਤ ਹੈ। ਤੇ ਨਿਜ਼ਾਮ ਜਿਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ, ਨਰਿੰਦਰ ਮੋਦੀ ਤੋਂ ਲੈ ਕੇ, ਇੰਦਰਾ ਗਾਂਧੀ ਤੋਂ ਲੈ ਕੇ ਸਾਰੇ ਸੌਦਾ ਸਾਧ ਵਗੈਰਾ ਵਗੈਰਾ, ਇਹ ਸਾਰੇ ਇਹਨਾਂ ਦੇ ਕਠਪੁਤਲੀਆਂ ਨੇ। ਇਹ ਸਾਰੇ ਹੀ ਮਤਲਬ ਕਿ ਇੱਕੋ ਨੇ ਤੇ ਇਹ ਕਰਵਾਈ ਜਾਂਦੇ ਨੇ ਬਾਰ-ਬਾਰ, ਔਰ ਉਨੀ ਦੇਰ ਤੱਕ ਕਰਵਾਉਂਦੇ ਰਹਿਣਗੇ ਜਿੰਨੀ ਦੇਰ ਤੱਕ ਸਿੱਖਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਉਹਨਾਂ ਦਾ ਆਪਣਾ ਜੋ ਹੈ ਉਹ ਕੀ ਹੈ, ਉਹਨਾਂ ਨੇ ਕੀ ਕਰਨਾ ਹੈ ਤੇ ਕੀ ਮਤਲਬ ਕਿ ਫੈਸਲਾ ਕਰਕੇ ਕਿੱਥੇ ਤੱਕ ਪਹੁੰਚਣਾ ਹੈ। ਕਿਉਂਕਿ ਹੁਣ ਤੁਸੀਂ ਦੇਖਿਓ, ਅੱਜ ਆਪਾਂ ਗੱਲ ਕਰ ਰਹੇ ਹਾਂ, ਅੱਜ ਹੁਣ ਮੈਨੂੰ ਜਦੋਂ ਮੈਂ ਤੁਹਾਡੀ ਲਾਈਨ ਤੇ ਇੱਥੇ ਆਇਆ, ਬੜੀ ਦੁਖਦਾਈ ਗੱਲ ਹੈ, ਮੈਨੂੰ ਪੂਰੀ ਡਿਟੇਲ ਨਹੀਂ ਆ ਸਕੀ, ਜਸਟ ਫੋਨ ਆ ਰਿਹਾ ਸੀ, ਮੈਂ ਕੱਟ ਕੇ ਤੁਹਾਡਾ ਫੋਨ ਸੁਣਿਆ ਹੈ ਕਿਉਂਕਿ ਮੈਂ ਤੁਹਾਨੂੰ ਇੱਥੇ ਟਾਈਮ ਦਿੱਤਾ ਹੋਇਆ ਸੀ। ਹੁਣੇ 5 ਮਿੰਟ ਪਹਿਲਾਂ ਉੱਥੇ ਗੋਲੀ ਚੱਲ ਗਈ ਹੈ ਜਿੱਥੇ ਧਰਨਾ ਲੱਗਿਆ। ਹਜੇ ਉਹਦੀਆਂ ਡਿਟੇਲਸ ਮੇਰੇ ਕੋਲ ਆ ਰਹੀਆਂ ਸੀਗੀਆਂ ਤੇ ਮੈਨੂੰ ਇੱਧਰ ਤੁਹਾਡੇ ਨਾਲ ਅੰਗੇਜ ਹੋਣਾ ਪਿਆ ਇੱਥੇ ਆਪਣਾ TV 84 ਤੇ, ਇਸ ਲਈ ਮੈਂ ਉਹਦੀ ਡਿਟੇਲ ਨਹੀਂ ਦੇ ਸਕਦਾ। ਫਾਇਰਿੰਗ ਕਿਹਨੇ ਕੀਤੀ ਹੈ, ਕੋਈ ਜ਼ਖਮੀ ਹੋਇਆ ਹੈ ਜਾਂ ਕੋਈ ਹੋਰ ਘਟਨਾ ਦੁਖਦਾਈ ਵਾਪਰ ਗਈ ਹੈ ਜਾਂ ਸੰਗਤ ਦੇ ਉੱਤੇ ਸਿੱਧੀ ਫਾਇਰਿੰਗ ਹੋਈ ਹੈ, ਜਾਂ ਇਹਦੇ ਬਾਰੇ ਮੈਨੂੰ ਕੋਈ ਅਜੇ ਡਿਟੇਲ ਨਹੀਂ ਪਤਾ। ਪਰ ਇਹ ਪੱਕਾ ਹੈ ਕਿ 5 ਮਿੰਟ ਪਹਿਲਾਂ ਉਸ ਕੋਟਕਪੂਰਾ ਜਿੱਥੇ ਵੱਡਾ ਇਸ ਟਾਈਮ ਧਰਨਾ ਲੱਗਿਆ ਹੋਇਆ 2 ਦਿਨ ਤੋਂ, ਜਿੱਥੇ ਸਾਰੇ ਸੰਤ ਮਹਾਂਪੁਰਖ ਤੇ ਸਾਰੀ ਸੰਗਤ ਸਿੱਖਾਂ ਦੀ ਬੈਠੀ ਹੈ ਤੇ ਮੰਗ ਕਰ ਰਹੀ ਹੈ, ਆਪਣੇ ਦੁੱਖ ਦਾ ਦਰਦ ਦੱਸ ਰਹੀ ਹੈ ਲੋਕਾਂ ਨੂੰ ਕਿ ਜਦੋਂ ਤੱਕ ਉਹ ਕਾਤਲ ਨਹੀਂ ਫੜੇ ਜਾਂਦੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਏਡਾ ਅਪਮਾਨ ਕੀਤਾ ਹੈ, ਅਸੀਂ ਇੱਥੋਂ ਉੱਠ ਕੇ ਨਹੀਂ ਜਾਵਾਂਗੇ। ਉੱਥੇ ਫਾਇਰਿੰਗ ਹੋ ਗਈ ਹੈ, ਇਹ ਕਿਸ ਮਕਸਦ ਲਈ ਹੋਈ ਹੈ, ਕਿਹਨੇ ਕੀਤੀ ਹੈ, ਇਹਦੀਆਂ ਡਿਟੇਲਸ ਹਜੇ ਮੇਰੇ ਕੋਲ ਨਹੀਂ ਆ ਸਕੀਆਂ।
ਇਸ ਲਈ ਮੈਂ ਸਿਰਫ ਇਹੀ ਦੱਸ ਸਕਦਾ ਕਿ ਉੱਥੇ ਫਾਇਰਿੰਗ ਹੋ ਗਈ ਹੈ। ਜੀ ਜੀ ਤੇ ਵੀ ਜੀ ਇਸ ਬਾਰੇ ਵੀ ਅਸੀਂ ਟਰਾਈ ਕਰਾਂਗੇ ਕਿ ਆਨਲਾਈਨ ਤੋਂ ਹੋਰ ਅਸੀਂ ਇਨਫੋਰਮੇਸ਼ਨ ਕੱਢ ਸਕੀਏ। ਪਰ ਜਿਸ ਤਰ੍ਹਾਂ ਜਦੋਂ ਸੋਧਾ ਸਾਹਿਬ ਦੇ ਜਿਹੜੇ ਚੇਲੇ ਨੇ ਉਹ ਧਰਨਾ ਦਿੰਦੇ ਤਾਂ ਜਿਹੜੀ ਪੰਜਾਬ ਦੀ ਪੁਲਿਸ ਹੈ ਜਾਂ ਪੁਲਿਸ ਹੈ ਉਹਨਾਂ ਨੂੰ ਹਮੇਸ਼ਾ ਹਿਫਾਜ਼ਤ ਦਿੰਦੀ ਹੈ। ਪਰ ਜਿਸ ਤਰ੍ਹਾਂ ਕੱਲ੍ਹ ਦੀ ਜਿਹੜੀ ਘਟਨਾ ਵੇਖਣ ਨੂੰ ਮਿਲੀ ਹੈ ਉਸ ਤੋਂ ਬਾਅਦ ਤਾਂ ਇਹ ਅਹਿਸਾਸ ਹੋਇਆ ਕਿ ਬਾਦਲਾਂ ਜਿਹੜੀ ਪੁਲਿਸ ਦਾ ਸਾਰਾ ਧਿਆਨ ਸਿੱਖ ਸੰਗਤਾਂ ਨੂੰ ਕਟਾਪਾ ਚੜ੍ਹ ਕੇ ਭਜਾਉਣ ਵੱਲ ਹੈ। ਇੱਕ ਵੀ ਪੁਲਿਸੀਆਂ ਨੇ ਉਹਨਾਂ ਬੁੱਚੜਾਂ ਦੀ ਭਾਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ। ਆਈ ਨੋ ਕਿ ਧਰਨਾ ਦੇ ਰਹੇ ਨੇ ਤਾਂ ਆਪਣੀਆਂ ਸਿੱਖ ਸੰਗਤਾਂ ਦੇ ਰਹੀਆਂ ਨੇ, ਸਿੱਖ ਜਥੇਬੰਦੀਆਂ ਵੀ ਇੱਥੇ ਤਾਇਨਾਤ ਨਹੀਂ ਜਦ ਤੱਕ ਇਹ ਲੋਕ ਲੱਭਦੇ ਨਹੀਂ। ਪਰ ਹੋਰ ਇਸ ਤੋਂ ਜ਼ਿਆਦਾ ਕੀ ਐਕਸ਼ਨ ਲੈਣਗੀਆਂ? ਹੁਣ ਅਸੀਂ ਸਿੱਖ ਜਥੇਬੰਦੀਆਂ ਨੂੰ ਕੀ ਐਕਸ਼ਨ ਲੈਣ ਦੀ ਜ਼ਰੂਰਤ ਹੈ? ਵਾਟ ਵਿਲ ਬੀ ਦਾ ਨੈਕਸਟ ਸਟੈਪ? ਹੁਣ ਸਾਡਾ ਨੈਕਸਟ ਸਟੈਪ ਕੀ ਹੋਏਗਾ ਇਸ ਬੰਦੇ? ਮੈਂ ਤੁਹਾਨੂੰ ਬੇਨਤੀ ਕੀਤੀ ਹੈ ਕਿ ਇੱਕ ਲਫ਼ਜ਼ ਮੈਂ ਪੰਜਾਬੀ ਦਾ ਵਰਤਿਆ ਹੈ ਪਹਿਲਾਂ ਇਸ ਤੋਂ ਪਹਿਲਾਂ ਕਿ ਉਹਨਾਂ ਨੇ ਬਾਂਹ ਮਰੋੜ ਕੇ ਮਾਫੀ ਦਾ ਜਿਹੜਾ ਹੁਕਮਨਾਮਾ ਜਾਰੀ ਕਰਵਾਇਆ। ਬਾਂਹ ਮਰੋੜਨ ਦਾ ਮਤਲਬ ਇਹ ਹੈ ਕਿ ਅਸੀਂ ਕਸੂਰ ਵੀ ਕਰਾਂਗੇ, ਅਸੀਂ ਗਲਤੀ ਵੀ ਨਹੀਂ ਮੰਨਾਂਗੇ, ਅਸੀਂ ਫਿਊਚਰ ਵਿੱਚ ਵੀ ਤੁਹਾਨੂੰ ਇਸ ਤਰ੍ਹਾਂ ਹੀ ਤੰਗ ਕਰਾਂਗੇ, ਪਰ ਤੁਹਾਨੂੰ ਉਹ ਲਫ਼ਜ਼ ਬੋਲਣੇ ਪੈਣਗੇ ਜੋ ਅਸੀਂ ਚਾਹੁੰਦੇ ਹਾਂ। ਹਾਂਜੀ, ਜਿਹੜਾ ਉਹਨਾਂ ਦੇ ਧਰਨੇ ਤੋਂ ਬਾਅਦ ਰੇਲਾ ਜਦੋਂ ਰੋਕਿਆ ਸੀ 2 ਦਿਨ ਇੱਕ ਪਿਕਚਰ ਰਿਲੀਜ਼ ਕਰਾਉਣ ਵਾਸਤੇ ਜਾਂ ਲਵਾਉਣ ਵਾਸਤੇ, ਉਸ ਤੋਂ ਬਾਅਦ ਉਹ ਉਹਨਾਂ ਨੇ ਬਾਂਹ ਮਰੋੜੀ ਸੀ ਪੰਜਾਬ ਸਰਕਾਰ ਦੀ ਜੀ ਕਿ ਤੁਸੀਂ ਇੱਥੋਂ ਸਾਡੇ ਜਿਹੜਾ ਇਹ ਜਾਰੀ ਕਰਵਾਓ। ਹੁਣ ਪੰਜਾਬ ਸਰਕਾਰ ਨੇ ਸਿੱਖਾਂ ਨੂੰ ਫਿਰ ਮੂਰਖ ਬਣਾਉਣਾ ਸੀ। ਹਾਂਜੀ, ਉਸ ਮੂਰਖਤਾ ਬਣਾਉਣ ਵਾਸਤੇ ਉਹਨਾਂ ਨੇ ਇਹ ਜਿਹੜਾ ਸੱਚੇ ਪਾਤਸ਼ਾਹ ਦਾ ਤਖਤ ਜਿਹੜਾ ਅਕਾਲ ਤਖਤ ਸਾਹਿਬ ਹੈ ਉਹਨੂੰ ਵਰਤਿਆ। ਹਾਂਜੀ, ਵਰਤ ਕੇ ਤੇ ਪਿੱਛੇ ਸ਼ੁਰੂ ਕਰਵਾਤੀ। ਉਹਨਾਂ ਨੂੰ ਕੁੱਟਣ ਮਾਰਨ ਦਾ ਜਿਹੜਾ ਆਪਾਂ ਸੋਚਦੇ ਹਾਂ ਜੋ ਅੱਜ ਸਿੱਖਾਂ ਨਾਲ ਹੋ ਰਿਹਾ ਹੈ, ਪ੍ਰੈਕਟੀਕਲੀ ਹੋ ਰਿਹਾ ਹੈ, 1 ਘੰਟਾ ਪਹਿਲਾਂ, 2 ਘੰਟਾ ਪਹਿਲਾਂ, 2 ਦਿਨ ਪਹਿਲਾਂ, 2 ਸਦੀਆਂ ਪਹਿਲਾਂ, ਇਹ ਸਾਰੀ ਇੱਕ ਕੰਟੀਨਿਊਟੀ ਹੈ। ਇਹ ਹਕੂਮਤੀ ਜ਼ਬਰ ਜਿਹੜਾ ਹੈ ਇਹ ਚੱਲਦਾ ਰਹੂਗਾ, ਚੱਲਦਾ ਰਿਹਾ ਹੈ। ਸਿਰਫ ਅੱਗੇ ਤੁਸੀਂ ਪੁੱਛਿਆ ਕਿ ਅੱਗੇ ਹੁਣ ਕੀ ਕੀਤਾ ਜਾਵੇ। ਕੀਤਾ ਜਾਣ ਬਾਰੇ ਕੋਈ ਸਪਸ਼ਟ ਅੱਜ ਦੀ ਡੇਟ ਵਿੱਚ ਨਹੀਂ ਕਿਹਾ ਜਾ ਸਕਦਾ। ਇੰਨਾ ਜ਼ਰੂਰ ਹੈ ਕਿ ਜਦੋਂ ਤੱਕ ਇਹ ਜਿਹੜੇ 2-4 ਬੰਦੇ ਜੇ ਇਹ ਫੜ ਵੀ ਲੈਣਗੇ, ਉਹ ਜ਼ਰੂਰੀ ਨੇ, ਮੈਂ ਨਹੀਂ ਕਹਿੰਦਾ, ਜਦੋਂ ਧਰਨਾ ਚੁੱਕਿਆ ਜਾਊਗਾ, ਪਰ ਕੀ ਇਹ ਸਾਰੀਆਂ ਗੱਲਾਂ ਪਹਿਲਾਂ ਨਹੀਂ ਹੋਈਆਂ? ਕੀ ਜਸਪਾਲ ਸਿੰਘ ਜਿਹੜਾ ਸ਼ਹੀਦ ਹੋਇਆ ਸੀ ਮੁੰਡਾ ਆਪਣਾ ਗੁਰਦਾਸਪੁਰ, ਕੀ ਉਹਦੇ ਕਾਤਲ ਅੱਜ ਤੱਕ ਫੜੇ ਗਏ? ਇਹ ਸਾਰਾ ਕੁਝ ਵਕਤੀ ਤੌਰ ਤੇ ਵਿਚੋਲੇ ਪੈ ਜਾਂਦੇ ਨੇ। ਕਿਤੇ ਬਾਬਾ ਧੁੰਮਾ ਪੈ ਜਾਂਦਾ, ਕਿਤੇ ਅਕਾਲ ਤਖਤ ਸਾਹਿਬ ਜਥੇਦਾਰ ਪੈ ਜਾਂਦਾ, ਕਿਤੇ ਅੱਜ ਕੋਈ ਹੋਰ ਪੈ ਜਾਊਗਾ। ਜਿਹੜੇ ਵਿਚੋਲੇ ਪੈ ਜਾਂਦੇ ਨੇ, ਇਹ ਸਾਡੀ ਜਿਹੜੀ ਰੋਸ ਹੈ ਇਹਨੂੰ ਡਾਇਵਰਟ ਕਰ ਦਿੰਦੇ ਨੇ। ਜਦੋਂ ਕਿਸੇ ਕੌਮ ਦਾ ਰੋਸ ਡਾਇਵਰਟ ਕੀਤਾ ਜਾਂਦਾ ਹੈ, ਤੁਸੀਂ ਪਿਛਲੀਆਂ ਘਟਨਾਵਾਂ ਦੇਖੋ, ਜਿਸ ਤਰ੍ਹਾਂ ਅੱਜ ਰੋਸ ਹੈ, ਅੱਜ ਉੱਥੇ ਬੈਠੇ ਨੇ, ਇਸੇ ਤਰ੍ਹਾਂ ਹੁੰਦਾ ਰਿਹਾ। ਇਸੇ ਤਰ੍ਹਾਂ ਹੀ ਜਸਪਾਲ ਸਿੰਘ ਦੇ ਟਾਈਮ ਹੋਇਆ, ਇਸੇ ਤਰ੍ਹਾਂ ਹੀ ਰੀਸੈਂਟਲੀ ਮੈਂ ਗੱਲਾਂ ਕਰਦਾ ਦਰਸ਼ਨ ਸਿੰਘ ਲੋਹਾਰੇ ਦੇ ਟਾਈਮ ਤੇ ਹੋਇਆ, ਇਸੇ ਤਰ੍ਹਾਂ ਹੀ ਕਮਲਜੀਤ ਸੁਨਾਮ ਦੇ ਟਾਈਮ ਤੇ ਹੋਇਆ। ਪਰ ਅਲਟੀਮੇਟਲੀ ਕੀ ਹੋਇਆ? ਅਲਟੀਮੇਟਲੀ ਵਿਚੋਲਿਆਂ ਨੇ ਇੱਕ ਭੋਗ ਪਵਾਤਾ। ਭੋਗ ਪਵਾਉਣ ਤੋਂ ਬਾਅਦ ਸਾਰਾ ਕੁਝ ਖਤਮ ਹੋ ਗਿਆ। ਇਸ ਲਈ ਇਸੇ ਮੌਕੇ ਦੇ ਵਿੱਚ ਔਰਬਿਟ ਬੱਸ ਤੋਂ ਸੁੱਟ ਕੇ ਇੱਕ ਕੁੜੀ ਆਪਣੀ ਧੀ ਮਾਰ ਦਿੱਤੀ ਜਾਂਦੀ ਹੈ ਤੇ ਉਹਦਾ ਮੁੱਲ ਪਾ ਕੇ ਤੇ ਉਹ ਜਿਹੜਾ ਮਾਹੌਲ ਆ ਉਹ ਖਤਮ ਕਰਤਾ ਜਾਂਦਾ। ਫਿਰ ਉਹ ਜਥੇਬੰਦੀਆਂ ਕਿੱਥੇ ਚਲੀ ਜਾਂਦੀਆਂ ਨੇ? ਸੋ ਮੈਂ ਇੱਕੋ ਹੀ ਬੇਨਤੀ ਕਰਦਾ ਕਿ ਜੋ ਇਹ ਸਿੱਖ ਵਿਰੋਧੀ ਤਾਕਤਾਂ ਨੇ ਇਹ ਸਾਡੀ ਹੋਂਦ ਖਤਮ ਕਰਨਾ ਚਾਹੁੰਦੀਆਂ ਨੇ। ਜਦੋਂ ਤੱਕ ਅਸੀਂ ਇਸ ਗੁਲਾਮੀ ਨੂੰ ਅੰਦਰੋਂ ਮਹਿਸੂਸ ਨਹੀਂ ਕਰਦੇ ਤੇ ਉਹਦੇ ਗੁਲਾਮੀ ਨੂੰ ਖਤਮ ਕਰਨ ਦੇ ਇਕੱਠੇ ਬੈਠ ਕੇ ਲਏ ਫੈਸਲਿਆਂ ਨੂੰ ਪੂਰਾ ਨਹੀਂ ਕਰਦੇ, ਤੁਸੀਂ 84 ਤੋਂ ਹੀ ਲੈ ਲਓ, 30 ਸਾਲ 31 ਸਾਲ ਕੋਈ ਥੋੜਾ ਸਮਾਂ ਨਹੀਂ ਹੁੰਦਾ। ਜਿਹੜੇ ਲੋਕ ਅੱਜ ਪ੍ਰਚਾਰਕ ਬਣ ਗਏ, ਇਹ 84 ਨੂੰ ਕਿਉਂ ਨਹੀਂ ਯਾਦ ਕਰਦੇ? ਇਹ ਉਹਨਾਂ ਫੈਸਲਿਆਂ ਨੂੰ ਕਿਉਂ ਨਹੀਂ ਯਾਦ ਕਰਦੇ? ਇਹ ਅੰਮ੍ਰਿਤਸਰ ਐਲਾਨਨਾਮੇ ਦੀ ਗੱਲ ਕਿਉਂ ਨਹੀਂ ਕਰਦੇ? ਜੇਕਰ ਅਸੀਂ ਅਕਾਲ ਤਖਤ ਸਾਹਿਬ ਨੂੰ ਸੁਪਰੀਮ ਮੰਨਦੇ ਆ, ਇੱਕ ਸਰਬਸੰਮਤੀ ਨਾਲ ਹੋਇਆ ਫੈਸਲਾ ਅੰਮ੍ਰਿਤਸਰ ਐਲਾਨਨਾਮਾ, ਉਸ ਐਲਾਨਨਾਮੇ ਬਾਰੇ ਅੱਜ ਇਹ ਪ੍ਰਚਾਰਕ ਜ਼ਿਕਰ ਹੀ ਨਹੀਂ ਕਰਦੇ। ਜਿਹੜੀਆਂ ਇਹ ਘਟਨਾਵਾਂ ਹੁੰਦੀਆਂ ਨੇ, ਇਹ ਪਿਛਲੇ ਲਏ ਗਏ ਫੈਸਲੇ ਅਤੇ ਉਹਨਾਂ ਤੇ ਅਮਲ ਕਰਨ ਦੀ ਜਿਹੜੀ ਸਾਡੀ ਨੀਤੀ ਹੈ ਤੇ ਸਾਡੀ ਕਾਰਗੁਜ਼ਾਰੀ ਹੈ, ਉਹਦੇ ਕਰਕੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ। ਵੀ ਇਹਨਾਂ ਨੂੰ 70 ਸਾਲ ਤਾਂ ਅਸੀਂ ਹੁਣ ਕੁੱਟ-ਕੁੱਟ ਕੇ ਮਾਰਤਾ, ਇਹ ਤਾਂ ਇੱਕ ਵੀ ਫੈਸਲਾ ਐਸਾ ਨਹੀਂ ਪੂਰਾ ਕਰ ਸਕੇ ਜਿਹਦੇ ਨਾਲ ਇਹਨਾਂ ਨੂੰ ਦੁੱਖ ਹੋਇਆ ਹੈ। ਇਸ ਲਈ ਇਹਨਾਂ ਨੂੰ ਇੰਨਾ ਦੁਖੀ ਕਰਤਾ ਜਾਵੇ ਕਿ ਇਹਨਾਂ ਦੇ ਸਿੱਖ ਹੀ ਕਹਿਣ ਕਿ ਅਸੀਂ ਯਾਰ ਗੁਲਾਮ ਹੀ ਚੰਗੇ ਆ। ਬਸ ਇਹ ਨੀਤੀ ਹੈ। ਜਦੋਂ ਤੱਕ
ਪੰਥ ਇਕੱਠਾ ਜਦੋਂ ਵੀ ਹੁੰਦਾ ਹੈ, ਜਿਵੇਂ ਅੱਜ ਹੋਇਆ ਹਾਂਜੀ, ਜਦੋਂ ਤੱਕ ਲਏ ਗਏ ਫੈਸਲਿਆਂ ਨੂੰ ਕਿਸੇ ਸਿੱਟੇ ਤੱਕ ਪਹੁੰਚਾਉਣ ਦੀ ਗੱਲ ਨਹੀਂ ਹੁੰਦੀ ਜੀ, ਉਨੀ ਦੇਰ ਤੱਕ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿਣਗੀਆਂ। ਤੁਸੀਂ ਪੁੱਛਿਆ ਕਿ ਅੱਗੇ ਕੀ ਹੋਣਾ ਚਾਹੀਦਾ ਹੈ ਜੀ, ਅੱਗੇ ਕੋਈ ਵੀ ਬੰਦਾ ਅੱਜ ਦੀ ਡੇਟ 'ਚ ਨਹੀਂ ਦੱਸ ਸਕਦਾ ਜਦੋਂ ਜਿਹਨੂੰ ਇਹ ਪਤਾ ਹੈ ਕਿ ਪਿਛਲੇ 40 ਸਾਲ ਤੋਂ ਕੀ ਹੋਇਆ ਇੱਥੇ। 1978 ਤੋਂ ਲੈ ਕੇ ਇੱਕ ਦਿਨ ਮੈਨੂੰ ਯਾਦ ਹੈ ਕਿ ਇੱਕ ਦਿਨ ਵਿੱਚ ਸਾਨੂੰ ਨਪੀੜਿਆ ਗਿਆ ਮਾਨਸਿਕ ਤੌਰ ਤੇ, ਸਰੀਰਕ ਤੌਰ ਤੇ। ਹਾਂਜੀ, ਤੇ ਸਾਡੀਆਂ ਜਿਹੜੀਆਂ ਜਥੇਬੰਦੀਆਂ ਨੇ, ਸਾਡੇ ਜਿਹੜੇ ਧਿਰਾਂ ਨੇ, ਸਾਡੀ ਜਿਹੜੀ ਸੰਗਤ ਹੈ, ਉਹਨੂੰ ਉਸ ਪਾਸੇ ਨਹੀਂ ਤੋਰਿਆ ਗਿਆ ਜਿਸ ਪਾਸੇ ਤੋਰਨਾ ਚਾਹੀਦਾ ਸੀ। ਉਹਨਾਂ ਨੂੰ ਦੂਜੇ ਪਾਸੇ ਤੋਰਿਆ ਜਾਂਦਾ। ਮੈਨੂੰ ਮਾਫ ਕਰਨਾ, ਕਦੇ ਸਿਰਫ ਸਤਨਾਮ ਵਾਹਿਗੁਰੂ ਕਰਾਇਆ ਜਾਂਦਾ ਹੈ, ਕਦੇ ਨਾਨਕ ਸਾਹਿਬ ਦੇ ਚਿੱਟੇ ਚੋਲੇ ਵਾਲੇ ਸਿਰਫ ਬਰਸੀਆਂ ਮਨਾਈ ਜਾਂਦੇ ਨੇ, ਕਦੇ ਮਤਲਬ ਕਿ ਧੁੰਮੇ ਹੋਣੀ ਸੰਤ ਸਮਾਜ ਇਕੱਠਾ ਕਰ ਲੈਂਦੇ ਨੇ, ਕਦੇ ਉਹ ਚੁੱਪ ਕਰਕੇ ਘਰੇ ਬਹਿ ਜਾਂਦੇ ਨੇ। ਜਦੋਂ ਪੰਜਾਬ 'ਚ ਅੱਗ ਲੱਗਦੀ ਹੈ ਇਹ ਸਾਰੇ ਹਜ਼ੂਰ ਸਾਹਿਬ ਚਲੇ ਜਾਂਦੇ ਨੇ। ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹਨਾਂ ਦਾ ਰਿਜ਼ਲਟ ਜਿਹੜਾ ਹੈ ਉਹ ਇਹ ਘਟਨਾਵਾਂ ਕਰਵਾ ਰਿਹਾ ਹੈ ਤੇ ਮੈਨੂੰ ਲੱਗਦਾ ਇਹ ਕਰਵਾਉਂਦਾ ਰਹੂਗਾ। ਜੀ ਜੀ, ਤੇ ਵੀਰ ਜੀ ਜਿਸ ਸਾਰੀਆਂ ਐਗਜ਼ਾਮਪਲਸ ਦਿੱਤੀਆਂ, ਕਾਫੀ ਸਾਰੀਆਂ ਸਾਨੂੰ ਜਿੰਨੀਆਂ ਵੀ ਸਾਰੀਆਂ ਘਟਨਾਵਾਂ ਸਾਰੀਆਂ ਪਿਛਲੇ ਸਮੇਂ ਦੇ ਵਿੱਚ ਸਾਨੂੰ ਦਰਪੇਸ਼ ਹੋਈਆਂ ਜਾਂ ਅੱਜ ਦਰਪੇਸ਼ ਹੋ ਰਹੀਆਂ, ਸਭ ਨੂੰ ਅਸੀਂ ਅੱਗੇ ਰੱਖ ਕੇ ਸਾਰੇ ਜਣੇ ਅਸੀਂ ਸਰਬੱਤ ਖਾਲਸਾ ਦੀ ਗੱਲਬਾਤ ਕਰ ਰਹੇ ਹਾਂ। ਇਸ ਵੇਲੇ ਹਰ ਪਾਸੇ ਇਹੀ ਗੱਲ ਹੋ ਰਹੀ ਹੈ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸ ਵੇਲੇ ਲੀਡ ਕਰ ਰਿਹਾ ਹੈ। ਅਸੀਂ ਚਾਹਾਂਗੇ ਸਾਡੇ ਦਰਸ਼ਕਾਂ ਨੂੰ ਇਸ ਬਾਰੇ ਵੀ ਜਾਣਕਾਰੀ ਦਿਓ ਕਿ ਇਹ ਸਭ ਕਿਵੇਂ ਸੰਭਵ ਹੋਵੇਗਾ, ਇਹ ਕਿਵੇਂ ਹੋਵੇਗਾ। ਮੈਂ ਇਹ ਬੇਨਤੀ ਜ਼ਰੂਰ ਕਰਨਾ ਚਾਹੁੰਦਾ ਪਹਿਲਾਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿੱਖਾਂ ਦੀ ਇੱਕ ਧਿਰ ਹੈ। ਜੋ ਵੀ ਇਹਦੀ ਕਾਰਗੁਜ਼ਾਰੀ ਹੈ ਉਹ ਸਿੱਖਾਂ ਦੇ ਸਾਹਮਣੇ ਹੈ। ਮੈਂ ਇਹ ਆਪ ਜੀ ਦੇ ਮਾਧਿਅਮ ਰਾਹੀਂ ਸੰਗਤ ਨੂੰ ਦੱਸਣਾ ਚਾਹੁੰਦਾ ਕਿ ਇਕੱਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਬੱਤ ਖਾਲਸਾ ਨਹੀਂ ਬੁਲਾ ਰਿਹਾ, ਬਲਕਿ ਸਮੁੱਚੀਆਂ ਪੰਥਕ ਧਿਰਾਂ ਮਿਲ ਕੇ ਜਿਨ੍ਹਾਂ ਦੇ ਵਿੱਚ ਸਿੱਖਾਂ ਦਾ ਦਰਦ ਹੈ। ਬੇਸ਼ੱਕ ਇਹ ਗੱਲ ਮੈਨੂੰ ਇੱਥੇ ਕਹਿਣ 'ਚ ਕੋਈ ਸ਼ਰਮ ਨਹੀਂ ਹੈ ਕਿ ਬਹੁਤ ਘੱਟ ਲੋਕ ਐਸੇ ਨੇ ਜਿਨ੍ਹਾਂ ਦੇ ਵਿੱਚ ਹੁਣ ਸਿੱਖੀ ਜਜ਼ਬਾ ਉਹੋ ਜਿਹਾ ਰਹਿ ਗਿਆ ਜਿਹੜਾ ਚਾਹੀਦਾ ਸੀ ਤੇ ਜਿਹੜਾ ਸਿੱਖਾਂ ਦਾ ਮੂਲ ਰੂਪ 'ਚ ਵਿਰਾਸਤ ਹੈ। ਪਰ ਅਸੀਂ ਇਹ ਜ਼ਰੂਰ ਕਹਿੰਦੇ ਹਾਂ ਕਿ ਅਸੀਂ 12 ਤਰੀਕ ਨੂੰ ਇੱਕ ਸਰਬ ਸਾਂਝੀ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਸੀ, ਜਿਹਨਾਂ ਨੇ ਸਾਰਿਆਂ ਨੇ ਬੇਨਤੀ ਕੀਤੀ ਕਿ ਜੋ ਫੈਸਲਾ ਕਰਨਾ ਹੈ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਐਲਾਨ ਕਰਨ। ਇਸ ਲਈ ਉਹਨਾਂ ਦਾ ਸਪੀਕਰ ਬਣਨ ਦਾ ਜਿਹੜਾ ਮਾਣ ਦਿੱਤਾ ਸਾਨੂੰ ਪਾਰਟੀ ਨੂੰ, ਪਾਰਟੀ ਪ੍ਰਧਾਨ ਸਾਹਿਬ ਨੂੰ, ਉਹ ਅਸੀਂ ਜ਼ਰੂਰ ਐਲਾਨ ਕੀਤਾ ਹੈ। ਤੇ ਜਿਹੜੀਆਂ ਆਪਾਂ ਹੁਣ ਗੱਲਾਂ ਕਰਕੇ ਹਟੇ ਆ, ਤਾਜ਼ਾ ਜਿਹੜੀ ਉਦਾਹਰਨ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ। ਉਸ ਤੋਂ ਪਹਿਲਾਂ ਪਨਿਆਰੇ ਵਾਲਾ ਵੀ ਇੱਥੇ ਬੈਠਾ ਹੈ, ਹੋਰ ਬਥੇਰੇ ਇੱਥੇ ਬੈਠੇ ਨੇ, ਸਾਧ ਬੈਠਾ ਹੈ, ਕਾਂਗਰਸ ਬੈਠੀ ਹੈ, ਬੀਜੇਪੀ ਬੈਠੀ ਹੈ ਜਿਹੜੀ ਕਹਿੰਦੀ ਹੈ ਕਿ ਦਰਬਾਰ ਸਾਹਿਬ ਤੇ ਹਮਲਾ ਨਹੀਂ ਸੀ ਕਰਦੀ ਇੰਦਰਾ ਗਾਂਧੀ, ਅਸੀਂ ਕਰਵਾਇਆ। ਬਾਦਲ ਬੈਠਾ ਹੈ ਜਿਹੜਾ ਨਿਰੰਕਾਰੀ ਨੂੰ ਕੱਢਣ ਤੋਂ ਲੈ ਕੇ ਹੁਣ ਤੱਕ ਜ਼ਿੰਮੇਵਾਰ ਹੈ। ਇਹ ਸਾਰੇ ਜਿਹੜੇ ਮਿਲ ਕੇ ਜੋ ਹੁਣ ਤੱਕ ਇਹਨਾਂ ਨੇ ਫੈਸਲੇ ਸਿੱਖਾਂ ਦੇ ਵਿਰੁੱਧ ਕਰਵਾਏ ਨੇ, ਚਾਹੇ ਉਹ ਅਕਾਲ ਤਖਤ ਸਾਹਿਬ ਤੋਂ ਕਰਾਏ ਹੋਣ, ਚਾਹੇ ਵਿਧਾਨ ਸਭਾ ਤੋਂ ਕਰਾਏ ਹੋਣ, ਚਾਹੇ ਪਾਰਲੀਮੈਂਟ ਤੋਂ ਕਰਾਏ ਹੋਣ, ਚਾਹੇ ਏਜੰਸੀਆਂ ਰਾਹੀਂ ਅੱਡ-ਅੱਡ ਤਰ੍ਹਾਂ ਦੇ ਖੂਨੀ ਜਿਹੜੇ ਨੇ ਦਹਿਸ਼ਤੀ ਜਿਹੜੇ ਡਰਾਕੋਨੀਅਨ ਲਾਜ਼ ਦੇ ਤਹਿਤ ਕਾਨੂੰਨ ਲਾਗੂ ਕਰਕੇ ਅੱਜ ਤੱਕ ਸਾਡੇ ਬੱਚੇ 20-25 ਸਾਲ ਤੋਂ ਅੰਦਰ ਡੱਕੇ ਹੋਣ, ਬਹਾਨਾ ਬਣਾ ਲਓ ਉਹਦਾ ਟਾਟਾ ਦੇ ਅਧੀਨ ਨੇ। ਇਹਨਾਂ ਸਾਰੀਆਂ ਤੇ ਖਾਸ ਕਰਕੇ ਸਿੱਖਾਂ ਦੀ ਰੂਹ ਮੀਰੀ ਪੀਰੀ ਨੂੰ ਖਤਮ ਕਰਨ ਵਾਸਤੇ ਜਿਹੜੇ ਮਨਸੂਬੇ ਚੱਲ ਰਹੇ ਨੇ, ਜਦੋਂ ਤੱਕ ਸਰਬੱਤ ਖਾਲਸਾ ਦੇ ਰੂਪ ਵਿੱਚ ਬੈਠ ਕੇ ਸਿੱਖ ਇਹਨਾਂ ਗੱਲਾਂ ਤੇ ਵਿਚਾਰ ਕਰਕੇ ਕੋਈ ਨਿਰਣਾ ਨਹੀਂ ਲੈਂਦੇ, ਉਨੀ ਦੇਰ ਤੱਕ ਸਾਨੂੰ ਲੱਗਦਾ ਸੀ ਵੀ ਕੋਈ ਹੱਲ ਨਹੀਂ ਹੈਗਾ। ਜਿਹੜਾ ਇਹ ਹੁਣ 24 ਸਤੰਬਰ ਨੂੰ ਇੱਕ ਹੁਕਮਨਾਮੇ ਦੇ ਰੂਪ ਵਿੱਚ ਚਿੱਠੀ ਜਾਰੀ ਕੀਤੀ ਹੈ ਜਥੇਦਾਰਾਂ ਵੱਲੋਂ ਜਾਂ ਕਰਵਾਈ ਗਈ ਹੈ ਬਾਦਲ ਵੱਲੋਂ ਜਾਂ ਨਾਗਪੁਰੀ ਤਖਤ ਜਾਂ RSS, ਜੋ ਅਸੀਂ ਮਰਜ਼ੀ, ਸਭ ਸੱਚ ਹੈ। ਜੋ ਅਸੀਂ ਕਹਿੰਦੇ ਹਾਂ, ਜੋ ਅਸੀਂ ਮੀਡੀਆ ਵਿੱਚ ਸੁਣਦੇ ਹਾਂ, ਇਹ ਸਭ ਸੱਚੀ ਗੱਲਾਂ ਨੇ। ਉਹਨਾਂ ਤੋਂ ਜਿਹੜਾ ਪੈਦਾ ਹੋਇਆ ਰੋਸ ਹੈ ਉਹ ਪਿਛਲੀਆਂ ਗੱਲਾਂ ਨੂੰ ਵੀ ਸਾਨੂੰ ਚੇਤੇ ਕਰਾਉਂਦਾ ਹੈ। ਸੋ ਮੇਰੀ ਬੇਨਤੀ ਇਹ ਹੈ ਕਿ ਜਿਹੜਾ 10 ਨਵੰਬਰ ਨੂੰ ਅਸੀਂ ਸਾਰਿਆਂ ਨੇ ਮਿਲ ਕੇ, ਢੱਡੀਆਂ ਵਾਲੇ ਸੰਤਾਂ ਦੇ ਨੁਮਾਇੰਦੇ ਵੀ ਆਏ ਸੀ, ਬਾਬਾ ਦਲੇਰ ਸਿੰਘ ਖੇੜੀ ਵਾਲੇ ਦੇ ਨੁਮਾਇੰਦੇ ਵੀ ਆਏ ਸੀ, ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆਂ ਦੇ ਨੁਮਾਇੰਦੇ ਵੀ ਆਏ ਸੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਉੱਥੇ ਬੈਠਾ ਸੀ, ਜਿਹੜਾ ਸੰਯੁਕਤ ਅਕਾਲੀ ਦਲ ਬਣਿਆ ਉਹ ਵੀ ਉੱਥੇ ਬੈਠਾ ਸੀ, ਹਰਿਆਣੇ ਦੀ ਜਿਹੜੀ ਕਮੇਟੀ ਹੈ ਉਹਦੇ ਪ੍ਰਧਾਨ ਨਲਵੀ ਸਾਹਿਬ ਵੀ ਆਏ ਸੀ, ਤੇ ਹੋਰ ਬੜੀਆਂ ਸੰਪਰਦਾਵਾਂ ਜਿਹਨਾਂ ਦਾ ਮੈਂ ਨਾਂ ਇਸ ਵਕਤ ਮੌਕੇ ਤੇ ਯਾਦ ਨਹੀਂ ਕਰ ਸਕਿਆ। ਜਾਂ ਬੂਟਾ ਸਿੰਘ ਰਣਸੀ ਜਿਹੜੇ 1920 ਅਕਾਲੀ ਦਲ ਦੇ ਰਿਪਰੈਜ਼ੈਂਟੇਟਿਵ ਸੀ ਉਹ ਵੀ ਆਏ ਸੀ। ਇੱਕ ਬਲੀਏਵਾਲ ਸਾਹਿਬ ਜਿਹੜੇ ਸਰਨਾ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਨੇ ਉਹ ਵੀ ਉੱਥੇ ਬੈਠੇ ਸੀ। ਸੋ ਏਦਾਂ ਸਾਰੇ ਜਿਹੜੇ ਬੰਦੇ ਸੀ ਇਹਨਾਂ ਨੇ ਉਸ ਮੀਟਿੰਗ ਦੇ ਵਿੱਚ 12 ਤਰੀਕ ਨੂੰ ਸ਼ਾਮਲ ਹੋ ਕੇ ਤੇ ਆਪਣੀ ਸਹਿਮਤੀ ਦਿੱਤੀ ਹੈ ਕਿ ਸਰਬੱਤ ਖਾਲਸਾ ਤੋਂ ਬਿਨਾਂ ਸਾਡੇ ਕੋਲ ਹੁਣ ਕੋਈ ਤਰੀਕਾ ਨਹੀਂ ਹੈ, ਕਿਉਂਕਿ ਅੱਜ ਹਕੂਮਤ ਇੱਕ ਬਹਾਨਾ ਕਰ ਰਹੀ ਹੈ ਵੀ ਇਹ ਤਾਂ ਜੀ ਅਕਾਲ ਤਖਤ ਸਾਹਿਬ ਦਾ ਹੁਕਮ ਹੈ,
ਹਾਂਜੀ। ਸਾਨੂੰ ਸਾਰਿਆਂ ਨੂੰ ਆਪਦੇ ਅੱਗੇ ਨਿਮਣਾ ਪੈਂਦਾ ਹੈ। ਇਹ ਵੀ ਹੋ ਸਕਦਾ ਹੈ ਅਗਲੇ 2-4 ਦਿਨਾਂ ਦੇ ਵਿੱਚ ਉਹ ਸਿਮਰਨਜੀਤ ਸਿੰਘ ਮਾਨ ਤੇ ਜਿਹੜਾ ਹੋਰ ਧਿਰਾਂ ਨੇ ਉਹਨਾਂ ਤੇ ਵੀ ਹੁਕਮਨਾਮਾ ਜਾਰੀ ਕਰ ਦੇਣ। ਸੋ ਇਹ ਸਾਰੀਆਂ ਗੱਲਾਂ ਦੇ ਕੋਲ ਸਾਡੇ ਕੋਲ ਇੱਕੋ ਹੀ ਤਰੀਕਾ ਹੈ ਜੋ ਸਿੱਖ ਪੰਥ ਦੀ ਵਿਰਾਸਤ ਹੈ ਕਿ ਅਸੀਂ ਇਹਨਾਂ ਦੇ ਉੱਪਰ ਦੀ ਵਿਚਾਰ ਕਰਨ ਵਾਸਤੇ ਅਸੀਂ ਸਰਬਤ ਖਾਲਸੇ ਦੇ ਵਿੱਚ ਵਿਚਾਰ ਕਰ ਸਕਦੇ ਹਾਂ। ਇਹ ਸਾਨੂੰ ਅਧਿਕਾਰ ਗੁਰੂ ਨੇ ਦਿੱਤਾ ਹੈ, ਇਹ ਸਾਨੂੰ ਸਾਡੀ ਵਿਰਾਸਤ ਨੇ ਦਿੱਤਾ ਹੈ। ਜਦੋਂ ਮਸੰਦ ਇਸ ਲੈਵਲ ਤੱਕ ਪਹੁੰਚ ਜਾਣ ਤਾਂ ਉਹਨਾਂ ਨੂੰ ਤੱਤੇ ਕੜਾਇਆ ਤੱਕ ਦੀ ਵਿੱਚ ਪਾ ਕੇ ਸਜ਼ਾ ਦਿੱਤੀ ਜਾ ਸਕਦੀ ਹੈ। ਸੋ ਉਹ ਸਰਬਤ ਖਾਲਸਾ ਜਿਹੜਾ ਹੈਗਾ ਉਹਦੇ ਕੋਲ ਪਾਵਰ ਹੈ ਕਿ ਇਹਨਾਂ ਜਿਹੜੇ ਇਹ ਬਹਾਨਾ ਅਕਾਲ ਤਖਤ ਸਾਹਿਬ ਦਾ ਬਣਾ ਕੇ ਸਾਡੇ ਤੇ ਜਿਹੜੀ ਹਿੰਦੂ ਰਾਸ਼ਟਰਵਾਦ ਦੀ ਭਾਵਨਾ ਸਾਡੇ ਤੇ ਠੋਸੀ ਜਾ ਰਹੇ ਨੇ ਕਿਸੇ ਯੋਜਨਾ ਦੇ ਤਹਿਤ, ਉਹਨੂੰ ਖਤਮ ਕਰਨ ਵਾਸਤੇ ਜਾਂ ਉਹਨੂੰ ਸਦਾ ਲਈ ਰੋਕਣ ਵਾਸਤੇ ਅਸੀਂ ਸਰਬਤ ਖਾਲਸਾ ਦੀ ਜਿਹੜੀ ਗੱਲ ਹੈ ਉਹਨੂੰ ਅੱਗੇ ਲਿਆਂਦਾ ਹੈ। ਤੇ ਅਸੀਂ ਸਾਰੇ ਹੁਣ ਜਿਹੜਾ 1 ਮਹੀਨਾ ਰਹਿੰਦਾ ਹੈ, ਬੇਸ਼ੱਕ ਅਸੀਂ ਆ 2-4 ਦਿਨ ਜਿੰਨੇ ਵੀ ਦਿਨ ਇੱਧਰ ਲੱਗਣਗੇ ਗੁਰੂ ਗ੍ਰੰਥ ਸਾਹਿਬ ਜੀ ਵਾਲੇ ਮਾਮਲੇ 'ਚ ਉਧਰ ਬਿਜ਼ੀ ਹੈਗੇ ਆ, ਪਰ ਮੂਲ ਰੂਪ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦਾ ਹੱਲ ਜਿਹੜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਮੂਹ ਸੰਸਾਰ ਦੀ ਸੰਗਤ ਨੂੰ, ਚਾਹੇ ਉਹ ਸਿੱਖ ਨੇ, ਸਿੱਖ ਤਾਂ ਜ਼ਰੂਰੀ ਨੇ, ਸਿੱਖਾਂ ਵਾਸਤੇ ਤਾਂ ਜ਼ਰੂਰੀ ਹੈ, ਪਰ ਜਿਹੜੇ ਗੈਰ ਸਿੱਖ ਵੀ ਇਨਸਾਨੀਅਤ ਨੂੰ ਪਿਆਰ ਕਰਦੇ ਨੇ, ਜਿਹੜੇ ਸਿੱਖਾਂ ਦੇ ਇਤਿਹਾਸ ਤੋਂ ਜਾਣੂ ਨੇ, ਜਿਨ੍ਹਾਂ ਨੇ ਹਮੇਸ਼ਾ ਸਭ ਦੁਨੀਆ ਦੇ ਲੋਕਾਂ ਲਈ ਭਲਾ ਕੀਤਾ ਹੈ, ਉਹਨਾਂ ਨੂੰ ਵੀ ਅਸੀਂ ਚਾਹੁੰਦੇ ਹਾਂ ਵੀ ਉਹ ਕਿਸੇ ਨਾ ਕਿਸੇ ਰੂਪ ਵਿੱਚ ਸਰਬਤ ਖਾਲਸਾ ਦੀ ਹਮਾਇਤ ਕਰਨ ਤੇ ਆਪਣੇ ਵਿਚਾਰ ਲਿਖ ਕੇ ਭੇਜਣ। ਤੇ ਸਾਰੀਆਂ ਸਿੱਖ ਸੰਗਤਾਂ, ਸਾਰੀਆਂ ਪ੍ਰਬੰਧਕ ਕਮੇਟੀਆਂ, ਸਾਰੇ ਸੰਸਾਰ ਦੀਆਂ ਜਿਹੜੀਆਂ ਨੇ, ਅਸੀਂ ਆਸ ਕਰਦੇ ਹਾਂ ਕਿ ਉਹ ਆਪਣੇ ਵਿਚਾਰ ਜਿਹੜੇ ਨੇ ਉਹ ਬੜੀ ਜਲਦੀ ਲਿਖ ਕੇ ਸਾਨੂੰ ਭੇਜਣਗੇ। ਅਸੀਂ 2-4 ਦਿਨਾਂ ਦੇ ਵਿੱਚ ਹੀ ਇੱਕ ਪੇਜ ਐਸਾ ਸਪੈਸ਼ਲ ਸ਼ੁਰੂ ਕਰਾਂਗੇ ਤੇ ਈਮੇਲ ਐਸੀ ਦੇਵਾਂਗੇ ਜਿਹਦੇ ਵਿੱਚ ਉਹ ਆਪਣੇ ਸੁਝਾਅ ਦੇ ਸਕਣਗੇ ਆਪ ਜੀ ਦੇ ਮਾਧਿਅਮ ਰਾਹੀਂ। ਤੇ ਹੋਰ ਜਿੰਨੇ ਵੀ ਮੀਡੀਆ ਦੇ ਵਿੱਚ ਲੋਕ ਹੈਗੇ ਨੇ ਜਾਂ ਸੰਸਥਾਵਾਂ ਹੈਗੀਆਂ ਨੇ ਜਾਂ ਇੰਸਟੀਟਿਊਸ਼ਨਸ ਹੈਗੇ ਨੇ, ਉਹਨਾਂ ਰਾਹੀਂ ਅਸੀਂ ਉਹ ਜਿਹੜਾ ਹੈਗਾ ਨੈਟ ਸਿਸਟਮ ਦਾ ਅਸੀਂ ਇਜਾਦ ਕਰਾਂਗੇ ਤੇ ਤਾਂ ਜੋ ਸਾਰੇ ਸੰਸਾਰ ਤੋਂ ਸਾਨੂੰ ਰਾਏ ਆ ਸਕੇ, ਕਿਉਂਕਿ ਤੇ ਅਸੀਂ ਕਿਸੇ ਕੰਕਰੀਟ ਕਨਕਲੂਜਨ ਤੇ ਕਿਸੇ ਪੱਕੇ ਫੈਸਲੇ ਤੇ ਪਹੁੰਚ ਸਕੀਏ ਸਰਬਤ ਖਾਲਸਾ 'ਚ, ਜਿਸ ਨੂੰ ਅਸੀਂ ਘੱਟੋ ਘੱਟ ਇਹ ਚੀਜ਼ ਜ਼ਰੂਰੀ ਅਸੀਂ ਨਿਸ਼ਚਿਤ ਕਰਨਾ ਚਾਹੁੰਦੇ ਹਾਂ ਕਿ ਸਦੀਵ ਅੱਜ ਅਸੀਂ 21ਵੀਂ ਸਦੀ 'ਚ ਰਹਿ ਰਹੇ ਹਾਂ, ਘੱਟੋ ਘੱਟ ਇਹ ਜ਼ਰੂਰ ਸਪਸ਼ਟ ਹੋ ਜਾਵੇ ਕਿ ਐਸਾ ਫੈਸਲਾ ਕੀਤਾ ਜਾਵੇ ਸਰਬਤ ਖਾਲਸਾ ਦੇ ਵਿੱਚ ਕਿ ਹਕੂਮਤਾਂ ਬਦਲੀ ਜਾਣ, ਹਕੂਮਤਾਂ ਆਪਣੇ ਮਨਸੂਬੇ ਵਰਤੀ ਜਾਣ, ਆਪਣੇ ਹੱਥਕੰਡੇ ਵਰਤੀ ਜਾਣ, ਪਰ ਸਿੱਖ ਰਹੁ ਰੀਤੀ, ਸਿੱਖ ਮੀਰੀ ਪੀਰੀ ਦਾ ਸਿਧਾਂਤ, ਸਿੱਖਾਂ ਦੀ ਪ੍ਰਭੂ ਸੱਤਾ ਸੋਵਰਨ ਜਿਹੜਾ ਤਖਤ ਹੈ ਅਕਾਲ ਤਖਤ ਸਾਹਿਬ ਤੇ ਹਕੂਮਤਾਂ ਦੇ ਜਿਹੜੇ ਮਨਸੂਬੇ ਨੇ ਉਹ ਭਾਰੂ ਨਾ ਹੋ ਸਕਣ। ਇਹ ਦਾ ਫੈਸਲਾ ਅਸੀਂ ਇਸ ਸਰਬਤ ਖਾਲਸਾ ਕਰਨਾ ਚਾਹੁੰਦੇ ਹਾਂ। ਸਮੁੱਚੇ ਸੰਸਾਰ ਤੋਂ ਅਸੀਂ ਇਸ ਚੀਜ਼ ਦੇ ਸੁਝਾਅ ਤੇ ਸਹਿਯੋਗ ਦੋਹਾਂ ਦੀ ਆਸ ਕਰਦੇ ਹਾਂ। ਜੀ ਬਿਲਕੁਲ। ਤੇ ਵੀਰ ਜੀ, ਸਰਬਤ ਖਾਲਸਾ ਵੱਲ ਅਸੀਂ ਹੋਰ ਵੀ ਗੱਲਬਾਤ ਕਰਾਂਗੇ, ਪਰ ਜਿਸ ਤਰ੍ਹਾਂ ਅਸੀਂ ਚਾਹਣਾ ਤੁਸੀਂ ਸਾਨੂੰ ਲਾਈਨ ਤੇ ਰਹੋ, ਬਿਕੋਜ਼ ਇਸ ਵੇਲੇ ਲੇਟੈਸਟ ਵੀਡੀਓ ਆਈ ਜਿਸ ਦੇ ਵਿੱਚ ਸ਼ਾਂਤਮਈ ਧਰਨਾ ਦੇ ਰਹੇ ਸੀ ਜਿਹੜੇ ਸਿੱਖ, ਉਸ ਦੇ ਉੱਪਰ ਲਾਠੀ ਚਾਰਜ ਕੀਤਾ ਜਾ ਰਿਹਾ ਪੁਲਿਸ ਵੱਲੋਂ। ਅਸੀਂ ਉਹ ਸ਼ੋਅ ਕਰਨਾ ਚਾਹੁੰਦੇ ਹਾਂ 3 ਮਿੰਟ ਦੀ ਵੀਡੀਓ। ਤੁਸੀਂ ਸਾਨੂੰ ਇਸੇ ਤਰ੍ਹਾਂ ਲਾਈਨ ਤੇ ਰਹੋ। ਹੈਲੋ। ਹਾਂਜੀ ਵੀਰ ਜੀ, ਅਸੀਂ ਵੀਡੀਓ ਦਿਖਾ ਰਹੇ ਸੀ ਕਿਉਂਕਿ ਲੇਟੈਸਟ ਵੀਡੀਓ ਆਈ ਸੀ ਜਿਸ ਦੇ ਵਿੱਚ ਦਿਖਾ ਰਹੇ ਸੀਗੇ ਕਿ ਕਿਸ ਤਰ੍ਹਾਂ ਜਿਹੜੀਆਂ ਸਿੱਖ ਸੰਗਤਾਂ ਸੀਗੀਆਂ ਉਹ ਸ਼ਾਂਤਮਈ ਤਰੀਕੇ ਨਾਲ ਬੈਠੀਆਂ ਸੀਗੀਆਂ, ਪਰ ਜਿਸ ਤਰ੍ਹਾਂ ਲਾਠੀ ਚਾਰਜ ਕੀਤਾ ਗਿਆ, ਆਲਸੋ ਕਿਸ ਤਰ੍ਹਾਂ ਪਾਣੀ ਦੇ ਟੈਂਕਾਂ ਦੇ ਨਾਲ ਉਹਨਾਂ ਦੇ ਉੱਪਰ ਵਿਚਾਰ ਕੀਤੀ ਗਈ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖਾਂ ਦੇ ਉੱਪਰ। ਸੋ ਵੀ ਵਰ ਸ਼ੋਇੰਗ ਦੈਟ ਡੂਰਿੰਗ ਦਾ ਲਾਈਵ ਸ਼ੋ। ਸੋ ਵੀਰ ਜੀ, ਅਸੀਂ ਵਾਪਿਸ ਆਉਂਦੇ ਹਾਂ ਹੁਣ ਸਰਬਤ ਖਾਲਸਾ ਦੇ ਉੱਪਰ। ਜਿਸ ਤੁਸੀਂ ਗੱਲ ਕੀਤੀ ਹੈ, ਥੋੜ੍ਹੀ ਜਿਹੀ ਮੈਂ ਹੋਰ ਜਾਣਨਾ ਚਾਹਾਂਗੀ ਸਰਬਤ ਖਾਲਸਾ ਦੇ ਬਾਰੇ। ਜਿਸ ਤੁਸੀਂ ਗੱਲ ਕੀਤੀ ਕਿ ਤੁਸੀਂ ਸਾਰਿਆਂ ਨੂੰ ਇਕੱਠੇ ਹੋਣ ਲਈ ਗੱਲ ਕੀਤੀ ਹੈ 10 ਨਵੰਬਰ ਨੂੰ ਅੰਮ੍ਰਿਤਸਰ ਦੇ ਵਿੱਚ, ਰਾਈਟ? ਇਸ ਵਿੱਚ ਤੁਸੀਂ ਕੀ ਵਿਚਾਰ ਕਰੋਗੇ ਸਰਬਤ ਖਾਲਸਾ ਦੇ ਬਾਰੇ, ਜਾਂ ਫਿਰ ਤੁਸੀਂ ਸਰਬਤ ਖਾਲਸਾ ਬੁਲਾਇਆ ਹੈ ਉਸ ਦਿਨ? ਨਹੀਂ ਜੀ, ਵਿਚਾਰ ਵਾਲੀ ਗੱਲ ਹੁਣ ਅੱਗੇ ਲੰਘ ਗਈ ਹੈ, ਕਿਉਂਕਿ ਅਸੀਂ 12 ਤਰੀਕ ਦੀ ਜਿਹੜੀ ਮੀਟਿੰਗ ਸਾਰਿਆਂ ਨੇ ਧਿਰਾਂ ਨੇ ਬੈਠ ਕੇ ਲੁਧਿਆਣੇ ਦੇ ਗੁਰਦੁਆਰਾ ਸਾਹਿਬ 'ਚ ਮੀਟਿੰਗ ਕਰ ਲਈ ਹੈ ਤੇ 10 ਤਰੀਕ ਨੂੰ ਸਰਬਤ ਖਾਲਸਾ ਅਸੀਂ ਬੁਲਾ ਲਿਆ। ਉਸ ਤੋਂ ਪਹਿਲਾਂ ਵਿਚਾਰਾਂ ਹੋਣਗੀਆਂ ਜੀ, ਜਿਹੜਾ ਇਹ 15-20 ਦਿਨ ਮਹੀਨਾ ਰਹਿੰਦਾ ਹੈ ਉਹਦੇ ਉੱਤੇ ਤਾਂ ਫੈਸਲੇ ਕੀਤੇ ਜਾਣਗੇ। ਤਾਂ ਹੀ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਸਾਰੇ ਸੰਸਾਰ ਦੀਆਂ ਪ੍ਰਬੰਧਕ ਕਮੇਟੀਆਂ ਤੇ ਸੰਸਥਾਵਾਂ, ਸੁਸਾਇਟੀਆਂ ਨੂੰ ਮੈਂ ਬੇਨਤੀ ਕਰਦਾ ਕਿ
2-4 ਦਿਨ ਦੇ ਵਿੱਚ ਸਾਡੀ ਜਿਹੜੀ ਇੱਕ ਸਾਂਝਾ ਪੇਜ ਆਊਗਾ, ਈਮੇਲ ਐਡਰੈਸ ਆਉਣਗੇ, ਉਹਦੇ ਤੇ ਆਪਣੇ ਸੁਝਾਅ 1 ਹਫ਼ਤੇ 1.5 ਹਫ਼ਤੇ ਦੇ ਵਿੱਚ ਦੇ ਦੇਣ, ਤਾਂ ਜੋ ਅਗਲੇ ਦਿਨਾਂ ਵਿੱਚ ਅਸੀਂ ਉਹਨਾਂ ਸੁਝਾਵਾਂ ਦੇ ਆਧਾਰ ਤੇ ਜਿਹੜਾ ਹੈ ਫੈਸਲਾ ਸਹੀਬੱਧ ਕਰਕੇ, ਸਾਰੀਆਂ ਦੀ ਮੀਟਿੰਗਾਂ ਕਰਕੇ, ਇੱਥੇ ਜੋ ਅਸੀਂ ਪੰਜਾਬ 'ਚ ਹੈਗੇ ਹਾਂ ਜਾਂ ਬਾਹਰਲੇ ਨੁਮਾਇੰਦੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਰਹਿੰਦੇ ਨੇ, ਭਾਰਤ ਤੋਂ ਬਾਹਰ ਜਾਂ ਪੰਜਾਬ ਤੋਂ ਬਾਹਰ, ਉਹਨਾਂ ਸਾਰਿਆਂ ਦੀ ਰਾਏ ਨੂੰ ਇਕੱਤਰ ਕਰਕੇ ਤੇ ਸਿੱਖ ਸੋਚ ਤੇ ਸਿੱਖ ਵਿਰਾਸਤ ਨਾਲ ਮੇਲ ਖਵਾ ਕਰਕੇ ਅਸੀਂ ਇਤਿਹਾਸ ਦੇ ਰਾਹੀਂ ਜੋ ਵੀ ਫੈਸਲਾ ਕਰਨਾ ਹੈ ਉਹ ਅਸੀਂ ਬਹੁਤ ਪਹਿਲਾਂ ਮਤਲਬ ਕਿ ਉਸ ਤੋਂ ਕਰ ਲਈਏ ਤੇ ਸਰਬੱਤ ਖਾਲਸਾ ਉਸ ਚੀਜ਼ ਦਾ ਐਲਾਨ ਕਰੇਗਾ। जी, द रीजन वाई आई आस्क्ड दिस क्वेश्चन बिकॉज वीर जी क्योंकि 1 ਮਹੀਨਾ ਵਿੱਚ ਹੈਗਾ, ਬਹੁਤ ਸ਼ੋਰਟ ਟਾਈਮ ਹੈ, ਇਸ ਲਈ ਸਾਰੀਆਂ ਸਿੱਖ ਸੰਗਤਾਂ ਨੂੰ ਅਸੀਂ ਵੀ ਚਾਹੁੰਦੇ ਕਿ ਅਗਰ ਸੁਣ ਰਹੀਆਂ ਨੇ ਸ਼ੋਅ ਦੇ ਵਿੱਚ, ਤੁਹਾਨੂੰ ਵੇਖ ਰਹੀਆਂ ਨੇ, ਤਾਂ ਅਸੀਂ ਵੀ ਚਾਹੁੰਦੇ ਕਿ ਸਾਡੇ ਬੜੇ ਚਿਰਾਂ ਤੋਂ ਸਿੱਖ ਸੰਗਤਾਂ ਨੂੰ ਸਰਬੱਤ ਖਾਲਸਾ ਦੀ ਉਡੀਕ ਸੀ। ਹੁਣ 10 ਨਵੰਬਰ ਨੂੰ ਤੁਸੀਂ ਕਰ ਰਹੇ ਹੋ ਅੰਮ੍ਰਿਤਸਰ ਦੇ ਵਿੱਚ, ਬੁਲਾ ਰਹੇ ਹੋ ਸਰਬੱਤ ਖਾਲਸਾ, ਤਾਂ ਹੋਪਫੁਲੀ ਜਿਨ੍ਹਾਂ ਨੇ ਜਿਹੜੇ ਕੁਐਸਚਨਸ ਹੈ ਸਰਬੱਤ ਖਾਲਸਾ ਦੇ ਬਾਰੇ ਜਾਂ ਫਿਰ ਕੋਈ ਪ੍ਰੋਬਲਮਸ ਅਸੀਂ ਫੇਸ ਕਰ ਰਹੇ ਹਾਂ, ਜ਼ਰੂਰ ਆਪਣੀ ਚਿੱਠੀਆਂ ਜ਼ਰੂਰ ਭੇਜੋ ਇਹਨਾਂ ਨੂੰ। ਸੋ ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਜਿਹੜੀ ਇਹ ਘਟਨਾ ਸੀ ਉਸ ਦਾ ਵੀ ਵੇਰਵਾ ਦਿੱਤਾ ਤੇ ਸਰਬੱਤ ਖਾਲਸਾ ਬਾਰੇ ਵੀ ਸਾਨੂੰ ਪੂਰੀ ਜਾਣਕਾਰੀ ਦਿੱਤੀ। ਤੇ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੀ, ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਥੈਂਕ ਯੂ ਸੋ ਮਚ ਫॉर योर टाइम। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ TV 84 ਦਾ, ਭੈਣ ਜੀ ਤੁਹਾਡਾ, ਸਾਰਿਆਂ ਦਾ। ਸਿੱਖ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਕਿ ਦਿਲੋਂ ਸੋਚੋ, ਦਿਲੋਂ ਸੋਚ ਕੇ ਆਪਣੇ ਗੁਰੂ ਦੀ ਵਿਰਾਸਤ ਨਾਲ ਜੁੜੋ। ਫੈਸਲੇ ਸਾਰੇ ਤੁਹਾਡੇ ਸਾਹਮਣੇ ਪਏ ਨੇ, ਵਿਰਾਸਤ ਤੁਹਾਡੇ ਸਾਹਮਣੇ ਪਈ ਹੈ, ਇਤਿਹਾਸ ਜਿੰਦਾ ਤੁਹਾਡੇ ਸਾਹਮਣੇ ਪਿਆ ਹੈ, ਉਹਨੂੰ ਮੁੱਖ ਰੱਖ ਕੇ ਫੈਸਲੇ ਤੇ ਸੁਝਾਅ ਸਾਨੂੰ ਭੇਜੋ ਤੇ ਸਾਰੇ ਸਿੱਖ ਸੰਸਾਰ ਦੇ ਆਪਣੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਦੇ ਨਾਲ ਜੁੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ 'ਚ ਆਪਾਂ ਅੱਗੇ ਚੱਲੀਏ, ਤਾਂ ਜੋ ਦੁਨੀਆ ਦੀ ਕੋਈ ਵੀ ਹਕੂਮਤ ਸਾਡੇ ਅਸਰ ਨਾ ਕਰ ਸਕੇ। ਇੰਨੀਆਂ ਬੇਨਤੀਆਂ ਕਰਦਾ ਫਤਿਹ ਗਜਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ